Here today, it feels in some ways like we're remembering 2020 and 2021 when the Sikh Farmers protest was one of the most powerful movements of protest I think the world has ever seen. Millions and millions of people coming out and pushing back against the government that seemed to be committed to ignoring the interests not just of Sikh farmers but of rural communities across India. And the power of those protests, I still remember the images of kilometres and kilometres of tractors lined up on the entrance to Delhi, shutting down Delhi, shutting the streets open. ਸੋ ਜਿੰਨੇ ਵੀ ਵੀਰ ਭੈਣ ਭਾਈ ਬੀਬੀਆਂ ਇੱਥੇ ਸਾਰੇ ਆਏ ਨੇ ਇਹ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਦੀ ਐਸਟੈਬਲਿਸ਼ਮੈਂਟ ਵਾਸਤੇ ਆਪਣੇ ਕੰਮਾਂ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਇੱਥੇ ਰਾਜ ਦੀ ਪ੍ਰਾਪਤੀ ਵਾਸਤੇ ਸਾਰੇ ਆਏ ਆ। ਸਾਰਿਆਂ ਨੂੰ ਸਿਰ ਝੁਕਦਾ। ਰਾਜ ਕੌਮਾਂ ਦੀ ਜਿੰਦ ਜਾਨ ਹੁੰਦੇ ਆ। ਜਦੋਂ ਤੱਕ ਸਾਡਾ ਰਾਜ ਨਹੀਂ ਅੱਜ ਕੌਮ ਦਰ ਦਰ ਤੇ ਧੱਕੇ ਖਾ ਰਹੀ ਹੈ। ਸਾਡੇ 35 ਸਾਲਾਂ ਤੋਂ ਵੀਰ ਸਾਡੇ ਜੰਗੀ ਯੋਧੇ ਹਿੰਦੁਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਕੈਦ ਕੀਤੇ ਨੇ ਜਿਹੜੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ। ਪਰ ਮਤ ਸੋਚੋ ਕਿ ਭਾਰਤ ਦਾ ਕਾਨੂੰਨ ਉਹਨਾਂ ਨੂੰ ਛੱਡ ਦੇਗਾ, ਕਦੀ ਨਹੀਂ ਛੱਡੇਗਾ ਜਦੋਂ ਤੱਕ, ਕਿਉਂਕਿ ਉਹ ਜੰਗੀ ਕੈਦੀ ਨੇ। ਉਹ ਉਦੋਂ ਹੀ ਛੁੱਟਣਗੇ ਜਦੋਂ ਤੁਸੀਂ ਆਪਣਾ ਰਾਜ ਸਥਾਪਿਤ ਕਰ ਲਓਗੇ। ਮਤ ਸੋਚੋ ਭੁੱਖ ਹੜਤਾਲਾਂ ਦੇ ਨਾਲ ਕੋਈ ਬਾਹਰ ਆ ਜਾਏਗਾ। ਜੇ ਭੁੱਖ ਹੜਤਾਲਾਂ ਦੇ ਨਾਲ ਕੁਝ ਬਣਨਾ ਹੁੰਦਾ ਤਾਂ ਅੱਜ ਤੋਂ ਪਹਿਲਾਂ 70 ਸਾਲ ਫੇਰੂ ਮਾਨ ਸਾਹਿਬ ਆਪਣੀ ਭੁੱਖ ਹੜਤਾਲ ਦੇ ਉੱਤੇ ਆਪਣਾ ਸਰੀਰ ਤਿਆਗ ਗਏ, ਆਪਣੀ ਸ਼ਹਾਦਤ ਪਾ ਗਏ। ਕੁਛ ਨਹੀਂ ਮਿਲਿਆ ਤੁਹਾਨੂੰ। ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕਾਨੂੰਨ ਨਾਂ ਦੀ ਕੋਈ ਚੁੜੀਆ ਨਹੀਂ ਹੈ। ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ ਉਸ ਧਰਤੀ ਦੇ ਉੱਤੇ। ਤੇ ਉਹ ਸਿੱਖਾਂ ਨੂੰ ਅਸੀਂ ਜੇ ਭੁੱਖ ਹੜਤਾਲਾਂ ਦੇ ਨਾਲ, ਜੇ ਉਸ ਧਰਤੀ ਦੇ ਉੱਤੇ ਧਰਨੇ ਮੁਜ਼ਾਹਰਿਆਂ ਦੇ ਨਾਲ ਇਹ ਸਾਰਾ ਕੁਝ ਸਾਡੀ ਕੌਮ ਪਹਿਲਾਂ ਕਰ ਚੁੱਕੀ ਹੈ। ਉਹਦੇ ਤੋਂ ਬਾਅਦ ਸਾਡੀ ਕੌਮ ਨੇ ਗੁਰੀਲਾ ਵਾਰਫੇਅਰ ਲੜੀ ਹੈ 15-20 ਸਾਲ ਤੇ ਸਾਡੇ ਯੋਧਿਆਂ ਨੇ ਸ਼ਹਾਦਤਾਂ ਦਿੱਤੇ ਨੇ। ਪਰ ਨਹੀਂ, ਅਖੀਰਲੇ ਬਚਨ ਸਾਨੂੰ ਸੁਣਨੇ ਪੈਣਗੇ। ਸ਼ਹੀਦ ਜਥੇਦਾਰ ਬਾਬਾ ਗੁਰਬਚਨ ਸਿੰਘ ਮਾਨੋ ਚਾਹੁੰਦੇ ਕਿ ਸਾਨੂੰ ਸਿੱਖਾਂ ਨੂੰ ਸਾਡਾ ਮੂੰਹ ਜਿਹੜਾ ਹੈਗਾ UNO ਵੱਲ ਨੂੰ ਕਰਨਾ ਪਏਗਾ। ਦੁਨੀਆ ਦੇ ਮੁਲਕਾਂ ਦੇ ਵਿੱਚ ਤੁਹਾਨੂੰ ਗੱਲ ਕਰਨੀ ਪਏਗੀ, ਤੁਹਾਨੂੰ ਦੱਸਣਾ ਪਏਗਾ ਕਿ ਸਿੱਖ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਗਾਂ ਹੈਗੇ ਨੇ। ਜੇ ਸਿੱਖਾਂ ਨੇ ਆਜ਼ਾਦੀ ਲੈਣੀ ਹੈ ਤੇ ਸਾਨੂੰ ਦੁਨੀਆ ਨੂੰ ਦੱਸਣਾ ਪਊਗਾ ਕਿ ਅਸੀਂ ਪੀਸਫੁਲ ਕੌਮ ਹੈਗੀ ਹੈ ਤੇ ਸਾਡੇ ਉੱਤੇ ਹਿੰਦੁਸਤਾਨ ਨੇ ਉਹ ਵਾਰ ਕ੍ਰਾਈਮ ਕੀਤੇ ਨੇ ਜਿਹੜੇ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਬੈਨ ਨੇ, ਪਰ ਇਹਨਾਂ ਨੇ ਉਹ ਕੀਤੇ ਨੇ। ਅੱਜ ਪੰਜਾਬ ਦੇ ਬਾਰਡਰਾਂ ਦੇ ਉੱਤੇ ਕੋਈ ਕਿਸਾਨੀ ਝੰਡਾ ਚੁੱਕ ਰਿਹਾ ਜਾਂ ਪਿੱਛੇ ਕਿਸਾਨੀ ਮੇਲਾ ਲੱਗਾ, ਜਦੋਂ 5 ਸਾਲ ਪਹਿਲਾਂ ਸੀ ਉਦੋਂ ਵੀ ਇਹ ਗੱਲ ਕਹੀ। ਕਈਆਂ ਨੇ ਸਾਡਾ ਵਿਰੋਧ ਕੀਤਾ ਕਿ ਇਹਨਾਂ ਧਰਨਿਆਂ ਮੁਜ਼ਾਹਰਿਆਂ ਦੇ ਵਿੱਚੋਂ ਕੁਛ ਨਹੀਂ ਨਿਕਲਣਾ, ਕਿਸਾਨੀ ਮੇਲਿਆਂ ਦੇ ਵਿੱਚੋਂ ਕੁਛ ਨਹੀਂ ਨਿਕਲਣਾ। ਕਾਮਰੇਡਾਂ ਨੇ ਤੁਹਾਡੀ ਸਿੱਖੀ, ਤੁਹਾਡੇ ਸਿੱਖ ਨੌਜਵਾਨਾਂ ਨੂੰ ਉੱਥੇ ਮਰਵਾਉਣਾ ਤੇ ਮਰਵਾਇਆ ਉਹਨਾਂ ਨੇ। ਤੁਹਾਡਾ 3-4 ਹਜ਼ਾਰ ਕਰੋੜ ਰੁਪਈਆ ਮਿਲੀਅਨ ਡਾਲਰ ਉੱਥੇ ਖਰਚਿਆ ਤੇ ਨਿਕਲਿਆ ਕੀ? ਦੁਬਾਰਾ ਫੇਰ ਤੁਹਾਨੂੰ ਧਰਨਿਆਂ ਤੇ ਲੈ ਗਏ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਨੇ ਬੜਾ ਰੌਲਾ ਪਾਇਆ ਕਿ ਅਸੀਂ ਉੱਥੇ ਪੰਜਾਬ ਨੂੰ ਬਦਲ ਦਿਆਂਗੇ। ਅਸੀਂ ਬੜਾ ਹੀ ਇਹ ਗੱਲ ਕਹੀ ਕਿ 545 ਪਾਰਲੀਮੈਂਟ ਮੈਂਬਰ ਨੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ, ਤੁਹਾਡੇ ਪੰਜਾਬ ਤੋਂ 13 ਆਉਂਦੇ ਨੇ। ਤੁਸੀਂ ਕੁਛ ਨਹੀਂ ਕਰ ਸਕਦੇ ਕਿਉਂਕਿ 545 ਦੇ ਬਹੁਮਤ ਦੇ ਵਿੱਚੋਂ ਲੈਣਾ ਤੇ ਤੁਹਾਡੇ 13 ਨੇ। ਉਹਨਾਂ ਦੇ ਕੋਲ 532 ਪਾਰਲੀਮੈਂਟ ਮੈਂਬਰ ਹੈਗੇ ਨੇ। ਜਦੋਂ ਵੀ ਮਰਜ਼ੀ ਹੈ ਤੁਹਾਡੀ, ਜਦੋਂ ਤੱਕ ਪੰਜਾਬ ਪਾਲਿਸੀ ਮੇਕਰ ਨਹੀਂ ਬਣਦਾ, ਜਦੋਂ ਤੱਕ ਪੰਜਾਬ ਡਿਸੀਜਨ ਮੇਕਰ ਨਹੀਂ ਬਣਦਾ, ਉਦੋਂ ਤੱਕ ਤੁਹਾਡਾ ਕੁਛ ਨਹੀਂ ਹੋਣਾ। ਪਿਛਲੇ 75 ਸਾਲਾਂ ਦੇ ਵਿੱਚ ਜੇ ਕੋਈ ਪਖੰਡ ਕਰੇ ਜਾਂ ਉਹ ਕਰੇ, ਆਹ ਹੋ ਗਿਆ ਜੀ ਉੱਥੇ ਉਹ ਹੋ ਗਿਆ, ਸਿੱਖੀ ਨੂੰ ਨਾ ਉਹਨਾਂ ਨੂੰ ਖਤਰਾ, ਸਿੱਖਾਂ ਤੋਂ ਨਾ ਉਹਨਾਂ ਨੂੰ ਖਤਰਾ। ਸਿੱਖੀ 75 ਸਾਲਾਂ ਤੋਂ ਬੜੇ ਬਾਬਿਆਂ ਨੇ ਪ੍ਰਚਾਰ ਕੀਤਾ, ਬੜੇ ਲੋਕਾਂ ਨੇ ਉੱਥੇ ਪ੍ਰਚਾਰ ਕੀਤਾ ਤੇ ਸਿੱਖੀ ਵੱਧ ਕਿਉਂ ਨਹੀਂ ਗਈ ਉੱਥੇ? ਫਿਰ ਘਟੀ ਕਿਉਂ ਹੈ ਦਿਨੋਂ ਦਿਨ? ਸਾਨੂੰ ਇਹ ਕਾਰਨ ਲੱਭਣੇ ਪੈਣਗੇ ਕਿਉਂ ਘਟੀ ਹੈ। ਕਿਉਂਕਿ ਪਖੰਡਵਾਦ ਜ਼ਿਆਦਾ ਰਿਹਾ। ਸਿੱਖ ਅੱਜ ਵੀ ਹੈ, ਲੜਾਈ ਸਾਡੀ ਸਿੱਖਾਂ ਦੀ ਨਹੀਂ ਹੈ, ਲੜਾਈ ਅੱਜ ਖਾਲਿਸਤਾਨੀਆਂ ਦੀ ਹੈ, ਲੜਾਈ ਅੱਜ ਇੰਡੀਜੀਅਸ ਪੀਪਲ ਦੀ ਹੈ ਜਿਹੜੇ ਪੰਜਾਬ ਦੀ ਧਰਤੀ ਵਾਸਤੇ ਲੜ ਰਹੇ ਨੇ। ਤੇ ਇੱਕ ਰਾਸ਼ਟਰਵਾਦੀ ਸਿੱਖ ਨੇ ਜਿਹੜੇ ਉਹ ਹਿੰਦੁਸਤਾਨ ਦੇ ਨਾਲ ਖੜਦੇ ਨੇ। ਸਾਨੂੰ ਇਹ ਸਮਝਣੀ ਪੈਣੀ ਹੈ ਗੱਲ। ਜਦੋਂ ਤੱਕ ਅਸੀਂ ਇਹ ਗੱਲ ਨਹੀਂ ਸਮਝਾਂਗੇ ਉਦੋਂ ਤੱਕ ਅਸੀਂ ਰਾਜ ਦੇ ਵਿੱਚ, ਅਸੀਂ ਭਰਮ ਭੁਲੇਖਿਆਂ ਦੇ ਵਿੱਚ ਰਵਾਂਗੇ। ਅਸੀਂ ਉਸ ਹਿੰਦੁਸਤਾਨ ਦੀ ਸ਼ਤਰੰਜ ਦੇ ਮੋਹਰਿਆਂ ਦੀ ਤਰ੍ਹਾਂ ਵਰਤੇ ਜਾਵਾਂਗੇ ਤੇ ਸਾਡੇ ਲੀਡਰ ਵਰਤੇ ਵੀ ਗਏ ਨੇ। ਕੋਈ ਕਿਤੇ ਉੱਥੇ ਬੈਠਾ, ਕੋਈ ਕਿਤੇ ਬੈਠਾ, ਪਰ ਕੀਤਾ ਕੀ ਹੈ? ਸਾਨੂੰ ਰਿਜ਼ਲਟ ਕੀ ਹੈ?
ਅਸੀਂ ਇਹ ਕਦੇ ਨਹੀਂ ਕਹਿ ਸਕਦੇ ਜੇ ਸਾਡਾ ਬੱਚਾ 10 ਤੱਕ 10ਵੀਂ ਤੱਕ ਫੇਲ ਹੁੰਦਾ ਜਾਵੇ ਜੀ ਉਹਨੇ ਨਹੀਂ 6ਵੀਂ ਦੇ ਵਿੱਚ ਵੱਧ ਨੰਬਰ ਲਾਏ ਨੇ, ਉਹਨੇ 8ਵੀਂ 'ਚ ਵੱਧ ਨੰਬਰ ਲਏ, ਪਰ ਐਂਡ ਆਫ ਕੀ ਹੈ ਅਸੀਂ ਫੇਲ ਆ। ਸਾਡੇ ਕੋਲ ਰਾਜ ਨਹੀਂ ਸਥਾਪਿਤ ਕੀਤਾ ਗਿਆ, ਅਸੀਂ ਫੇਲ ਆ। ਸਾਨੂੰ ਉਹ ਢੰਗ ਤਰੀਕੇ ਪੁਰਾਣੇ ਜਿਹੜੇ ਪਹਿਲਾਂ ਅਸੀਂ ਵਰਤ ਚੁੱਕੇ ਆ ਉਹ ਬਦਲਣੇ ਪੈਣਗੇ। ਸਾਨੂੰ ਉਹ ਪਾਲਿਸੀਆਂ, ਸਾਨੂੰ ਉਹ ਕਾਨੂੰਨ, ਸਾਨੂੰ ਉਹ ਢੰਗ ਤਰੀਕੇ ਅਪਣਾਉਣੇ ਪੈਣਗੇ ਦੁਨੀਆ ਦੇ ਕਾਨੂੰਨਾਂ ਦੇ ਮੁਤਾਬਕ ਜਿਹਦੇ ਨਾਲ ਰਾਜ ਸਥਾਪਿਤ ਹੋਵੇ। ਮਤ ਸੋਚੋ ਅਸੀਂ ਇੱਕ ਦੂਜੇ ਦੇ, ਸਾਡੇ ਮੇਰੇ ਵਿਚਾਰ ਮੇਰੇ ਨੇ, ਮੈਂ ਇਹ ਬਾਰ-ਬਾਰ ਕਹਾਂਗਾ, ਪਰ ਮਤ ਸੋਚੋ ਉਹਨਾਂ ਵਿਚਾਰਾਂ ਦੇ ਉੱਤੇ ਗੱਲ ਵੀ ਕਰੋ, ਉਹਨਾਂ ਵਿਚਾਰਾਂ ਨੂੰ ਸੋਚੋ ਵੀ ਅਸੀਂ ਅੱਜ ਕੀ ਗੱਲ ਕਰ ਰਹੇ ਹਾਂ। ਜੇ ਅਸੀਂ ਅੱਜ ਤੱਕ ਪੁਰਾਣੇ ਹੀ ਢੰਗ ਤਰੀਕੇ ਵਰਤਨੇ ਤੇ ਉਹ ਭਰਾਵੋ ਫੇਲ ਹੋ ਚੁੱਕੇ ਨੇ, ਫਿਰ ਟਾਈਮ ਵੇਸਟ ਨਾ ਕਰੋ, ਘਰੇ ਬੈਠੋ ਆਰਾਮ ਨਾਲ। ਸਾਨੂੰ ਦੁਨੀਆ ਦੀ ਨਿਊ ਵਾਰਫੇਅਰ, ਨਿਊ ਜਨਰੇਸ਼ਨ ਵਾਰਫੇਅਰ ਜਿਹੜੀ ਪੰਨੂ ਸਾਹਿਬ ਨੇ ਕਹੀ ਹੈ, ਸਿੱਖ ਫੋਰ ਜਸਟਿਸ ਨੇ ਕਹੀ ਹੈ, ਅੱਜ ਤੁਹਾਡੀ ਉਹ ਗੱਲਬਾਤ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਹੋ ਰਹੀ ਹੈ। ਟਾਈਮ ਮੈਗਜ਼ੀਨ ਵਰਗੇ ਮੈਗਜ਼ੀਨਾਂ ਦੇ ਵਿੱਚ ਤੁਹਾਡੀਆਂ ਇੰਟਰਵਿਊਆਂ ਚੱਲ ਰਹੀਆਂ, ਸਿੱਖਾਂ ਦੇ ਰਾਜ ਦੀ ਗੱਲ ਚੱਲ ਰਹੀ ਹੈ। ਅਮਰੀਕਾ ਦੇ ਅੰਬੈਸਡਰ ਆਉਂਦੇ ਨੇ ਦਰਬਾਰ ਸਾਹਿਬ ਦੇ ਵਿੱਚ, ਉਹ ਕਹਿੰਦੇ ਨੇ ਵੀ ਸਿੱਖ ਇੱਕ ਪੀਸਫੁਲ ਕੌਮ ਹੈ ਤੇ ਅਮਰੀਕਾ ਤੇ ਸਿੱਖ ਪੀਸ ਇਸ ਖਿੱਤੇ ਦੇ ਵਿੱਚ ਸਥਾਪਿਤ ਕਰਨਗੇ। ਮੈਂ ਫੇਰ ਕਵਾਂ ਉਹਨਾਂ ਦੀ ਫੇਰੀ ਤੁਹਾਡੇ ਸਿੱਖਾਂ ਦੇ ਉੱਤੇ ਜਿਹੜੀ ਹੁਣ ਜੈਨੋਸਾਈਡ ਹੋਣੀ ਸੀ ਉਹਨੂੰ ਸਟਾਪ ਕਰ ਦਿੱਤਾ। ਇੰਡੀਆ ਨੂੰ ਪਤਾ ਲੱਗ ਗਿਆ ਕਿ ਅਮਰੀਕਾ ਅੱਖ ਰੱਖ ਗਿਆ, ਉਹ ਦਰਬਾਰ ਸਾਹਿਬ ਜਾ ਕੇ ਉੱਥੇ ਮੈਸੇਜ ਪਾਸ ਆਊਟ ਕਰ ਗਏ ਨੇ। ਪਰ ਕਿਹੜੇ ਉਹ ਲੋਕ ਅੱਜ ਤੱਕ ਇਹ ਗੱਲਾਂ ਕਰਦੇ ਰਹੇ ਕਿ ਵੈਸਟ ਖਿਲਾਫ ਹੈ ਜੀ, ਵੈਸਟ ਨੇ ਉਹ ਕਰ ਦਿੱਤਾ, ਵੈਸਟ ਦੇ ਵਿੱਚ ਸਾਨੂੰ ਸਾਰੇ ਰਾਈਟ ਨੇ। ਸਾਡੇ ਇੱਥੇ ਕਦੀ ਕਿਸੇ ਨੇ ਗੋਲੀ ਨਹੀਂ ਮਾਰੀ, ਪਰ ਤੁਹਾਡੇ ਉੱਥੇ, ਤੁਹਾਡੀ ਧਰਤੀ ਦੇ ਉੱਤੇ, ਤੁਹਾਡੇ ਦੇਸ਼ ਦੇ ਵਿੱਚ ਉੱਥੇ ਕਿਉਂ ਗੋਲੀ ਮਾਰੀ ਜਾਂਦੀ ਹੈ ਜੇ ਕੋਈ ਪ੍ਰੋਟੈਸਟ ਕਰਦਾ? ਤੇ ਸਾਨੂੰ ਗੱਲਾਂ ਸਮਝਣੀਆਂ ਪੈਣੀਆਂ। ਜਦੋਂ ਜੰਗ ਚੱਲਦੀ ਹੁੰਦੀ, ਜੰਗ ਦੇ ਵਿੱਚ ਛੋਟੇ ਮੋਟੇ ਯੋਧੇ ਵੀ ਆਉਣ, ਪਲੀਜ਼ ਇਹ ਗੱਲ ਨੂੰ ਅੰਡਰਸਟੈਂਡ ਕਰੋ। ਇੱਕ ਲੜਾਈ ਲੜ ਲਓ ਜਿਹੜੀਆਂ ਤੁਸੀਂ ਲੜਾਈਆਂ ਲੜਦੇ ਹੋ ਜਾਂ ਜਿਹੜੇ ਤੁਸੀਂ ਢੰਗ ਤਰੀਕੇ ਅਪਣਾ ਰਹੇ ਹੋ, ਸਾਰੇ ਯੂਥ ਪਹਿਲਾਂ ਅਸੀਂ ਵਰਤ ਚੁੱਕੇ ਆ। ਉਹਨਾਂ ਦੀ ਆਊਟਕਮ ਦੇਖੋ, ਉਹਦੇ ਤੇ ਵਰਕਆਊਟ ਕਰੋ ਵੀ ਕੀ ਨਿਕਲਿਆ ਉਹਨਾਂ ਦੇ ਵਿੱਚੋਂ ਤੇ ਅੱਜ ਕੀ ਨਿਕਲ ਰਿਹਾ। ਸਾਨੂੰ ਇਹ ਗੱਲ ਸਮਝਣੀ ਪੈਣੀ ਹੈ। ਸਾਨੂੰ ਜਿਨ੍ਹਾਂ ਮੁਲਕਾਂ ਨੇ ਸਾਨੂੰ ਸਾਂਭਿਆ, ਜਿਨ੍ਹਾਂ ਮੁਲਕਾਂ ਨੇ ਸਾਨੂੰ ਸਾਡੇ ਧਰਮ ਦਾ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ, ਜਿਨ੍ਹਾਂ ਮੁਲਕਾਂ ਦੇ ਵਿੱਚ ਪੰਜਾਬੀ ਨੂੰ ਬਚਾਉਣ ਵਾਸਤੇ ਗਵਰਨਮੈਂਟ ਨੇ ਫੰਡ ਦਿੱਤੇ, ਅਸੀਂ ਹਿੰਦੁਸਤਾਨ ਦੀ ਸਰਕਾਰ ਜਾਂ ਉਹਨਾਂ ਸਰਕਾਰਾਂ ਦੇ ਚਮਚਿਆਂ ਦੇ ਮਗਰ ਲੱਗ ਕੇ ਅਸੀਂ ਉਹਨਾਂ ਦਾ ਵਿਰੋਧ ਕੀਤਾ। ਉਹ ਜਾਣੇ 'ਚ ਕੀਤਾ ਜਾਂ ਅਣਜਾਣੇ 'ਚ ਕੀਤਾ, ਸਾਨੂੰ ਇਹ ਸਮਝਣੀ ਪੈਣੀ ਗੱਲ। ਤੁਹਾਡੇ ਨਾਲ ਸਿੱਖਾਂ ਦੇ ਨਾਲ ਜੇ ਅੱਜ ਖੜੇ ਨੇ ਤੇ ਵੈਸਟਰਨ ਵਾਲ ਖੜੀ ਹੈ, 5 ਕੰਟਰੀਆਂ ਖੜੀਆਂ ਨੇ। ਪੰਜਾਬ ਦੀ ਧਰਤੀ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਕੋਈ ਤੁਹਾਡੇ ਨਾਲ ਨਹੀਂ ਖੜਾ, ਭਾਵੇਂ ਉੱਥੇ ਜਿੱਡਾ ਮਰਜ਼ੀ ਲੀਡਰ ਆ, ਸਭ ਕੰਪਰੋਮਾਈਜ਼ ਨੇ। ਕਈਆਂ ਨੂੰ ਦੁੱਖ ਲੱਗੇਗਾ ਪਰ ਇਹ ਸੱਚ ਹੈ। ਆਮ ਬੰਦੇ ਨੂੰ ਗੋਲੀ ਮਾਰੀ ਜਾਂਦੀ ਹੈ, ਲੀਡਰਾਂ ਦੇ ਬੱਚੇ ਆਰਾਮ ਨਾਲ ਨਜ਼ਾਰੇ ਲੈ ਰਹੇ ਆ ਉੱਥੇ। ਸੋ ਸਾਡੇ ਸਿੱਖਾਂ ਨੂੰ ਇੰਨੀ ਤਕਲੀਫ ਕਿਉਂ ਹੈ? ਸਾਨੂੰ ਇਹ ਗੱਲ ਸਮਝਣੀ ਪੈਣੀ ਹੈ। ਸਾਨੂੰ ਇਸ ਚੀਜ਼ ਨਹੀਂ ਹੋਣਾ ਚਾਹੀਦਾ ਕਿ ਕਿਹੜਾ ਲੀਡਰ ਅਸੀਂ ਉਹਦੇ ਭਗਤ ਬਣ ਜਾਈਏ, ਕੋਈ ਬਾਬਾ ਬਣ ਜਾਵੇ ਜਾਂ ਕੋਈ ਬਣ ਜਾਵੇ। ਉਹਨਾਂ ਚੀਜ਼ਾਂ ਚੋਂ ਬਾਹਰ ਨਿਕਲ ਕੇ ਸਾਡਾ ਇੱਕੋ ਹੀ ਕਾਜ਼ ਹੋਣਾ ਚਾਹੀਦਾ ਜਿਹੜਾ ਪੁਰਾਣੇ ਸਿੰਘਾਂ ਦਾ ਹੁੰਦਾ ਕਿ ਦਿੱਲੀ ਤਖਤ ਤੇ ਪਏਗੀ ਗੁਰੂ ਕੀ ਫੌਜ। ਸਾਡਾ ਖਾਲਿਸਤਾਨ ਦਾ ਮਕਸਦ ਹੋਣਾ ਚਾਹੀਦਾ, ਸਾਡਾ ਰਾਜ ਦਾ ਮਕਸਦ ਹੋਣਾ ਚਾਹੀਦਾ। ਸਾਡਾ ਕੋਈ ਲੀਡਰ, ਕੋਈ ਕੁਛ ਨਹੀਂ ਹੈ। ਸਾਨੂੰ ਜਦੋਂ ਤੱਕ ਅਸੀਂ ਖਾਲਿਸਤਾਨ ਨੂੰ ਸਮਰਪਿਤ ਨਹੀਂ, ਸਾਡਾ ਰਾਜ ਨਹੀਂ ਸਥਾਪਿਤ ਹੋਏਗਾ। ਸੋ ਸਾਨੂੰ ਰਾਜ ਸਥਾਪਿਤ ਕਰਨ ਲਈ ਸਿਰਫ ਤੇ ਸਿਰਫ ਖਾਲਿਸਤਾਨ ਸਾਨੂੰ ਦਿਸਣਾ ਚਾਹੀਦਾ। ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਉਹ ਸਾਡਾ ਲੀਡਰ ਆ। ਜਿਹੜਾ ਬਾੜੀ ਮੋਟੀ ਵੀ 10 ਗੱਲਾਂ ਖਾਲਿਸਤਾਨ ਦੀਆਂ ਕੀਤੀਆਂ ਤੇ 2 ਭਾਰਤੀ ਕੀਤੀਆਂ, ਸਾਡਾ ਲੀਡਰ ਨਹੀਂ ਹੋ ਸਕਦਾ। ਖਾਲਿਸਤਾਨ ਸਾਨੂੰ ਲੜਾਈ ਅੱਜ ਲਕੀਰ ਖਿੱਚ ਕੇ ਲੜਨੀ ਪੈਣੀ ਹੈ, ਤਾਂ ਹੀ ਅਸੀਂ ਖਾਲਿਸਤਾਨ ਤੱਕ ਪੁੱਜਾਂਗੇ। ਤੇ ਉਹ ਤੁਹਾਡੀ ਲੜਾਈ ਅੱਜ ਚੱਲ ਰਹੀ ਹੈ। ਸਾਰੇ ਵੀਰ ਭੈਣ ਭਰਾ ਆਣ ਕੇ ਹਮੇਸ਼ਾ ਸਾਥ ਦਿਆ ਕਰੋ। ਇਹ ਤੁਹਾਡਾ ਫੰਡਾਮੈਂਟ ਰਾਈਟ ਹੈ। ਪ੍ਰਦਰਸ਼ਨ, ਪੀਸਫੁਲੀ ਪ੍ਰੋਟੈਸਟ ਕਰਨਾ, ਪੀਸਫੁਲੀ ਧਰਨੇ ਮੁਜ਼ਾਹਰੇ ਕਰਨੇ ਤੁਹਾਡਾ ਫੰਡਾਮੈਂਟਲ ਰਾਈਟ ਹੈ। ਉਹ ਇਹ ਹਿੰਦੁਸਤਾਨ ਨਹੀਂ ਹੈ, ਆਸਟ੍ਰੇਲੀਆ ਦੀ ਧਰਤੀ ਹੈ। ਆਸਟ੍ਰੇਲੀਅਨ ਗਵਰਨਮੈਂਟ always with you. So we should have to maintain peace. We always have to come and together. So we have to always fight together. Then we will succeed. Then we will get own country. ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।